ਤੁਲਸੀ ਗੈਬਰ ਨੇ ਇਹ ਕਿਹਾ ਵੀ ਜੇ ਈਰਾਨ ਦੀ ਜਿਹੜੀ ਸਰਕਾਰ ਆ ਉਹ ਸਰਵਾਈਵ ਕਰ ਗਈ ਤੇ ਉਹ ਫਿਰ ਕਹਿੰਦੀ ਆਪਣੀ ਮਿਲਟਰੀ ਤੇ ਮਿਜ਼ਾਈਲਸ ਤੇ ਜੋ ਉਹਨਾਂ ਦਾ ਨਿਊਕਲੀਅਰ ਬੰਬ ਬਣਾਉਣ ਦਾ ਜਿਹੜਾ ਇਰਾਦਾ ਹੈਗਾ ਉਹਦੇ ਵਿੱਚ ਕਾਮਯਾਬ ਹੋ ਜਾਣਗੇ। ਈਰਾਨ ਦੇ ਕੋਲ ਕਹਿੰਦੇ ਵੀ ਟੈਕਨੋਲੋਜੀ ਬਹੁਤ ਹੈਗੀ ਆ। ਸੋ ਉਹ ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਮਿਜ਼ਾਈਲ ਜਿਹੜੀਆਂ ਆ ਵੱਖ-ਵੱਖ ਯੂਐਸ ਦੇ ਬੇਸ ਤੇ ਹੋਰ ਇਜ਼ਰਾਈਲ ਦੇ ਵਿੱਚ ਮਾਰੀਆਂ ਹੈਗੀਆਂ ਆ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋਨਸ ਐਕਟ ਵੇਵਰ ਜਿਹੜਾ ਜਾਰੀ ਕੀਤਾ ਆ ਤਾਂ ਕਿ ਜਿਹੜਾ ਸ਼ਾਰਟ ਟਰਮ ਡਿਸਟਰਪਸ਼ਨ ਹੋਈ ਆ ਆਇਲ ਮਾਰਕੀਟ ਦੇ ਵਿੱਚ ਉਸ ਤੋਂ ਬਚਿਆ ਜਾ ਸਕੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਆ ਵੀ ਉਹ ਡੋਵ 에ਅਰ ਫੋਰਸ ਬੇਸ ਨੂੰ ਜਾ ਰਹੇ ਆ ਅੱਜ, ਜਿੱਥੇ ਕਿ 6 ਜਿਹੜੇ ਅਮਰੀਕਾ ਦੇ ਸਰਵਿਸਮੈਨ ਜਿਨ੍ਹਾਂ ਦੀ ਮੌਤ ਹੋ ਗਈ ਸੀ ਇੱਕ ਪਲੇਨ ਕ੍ਰੈਸ਼ ਦੇ ਵਿੱਚ ਇਰਾਕ ਦੇ ਵਿੱਚ, ਉਹਨਾਂ ਦੀਆਂ ਸਰਵਿਸਿਜ਼ ਨੂੰ ਅਟੈਂਡ ਕਰਨ ਦੇ ਲਈ। ਜੀ ਬਿਲਕੁਲ। ਤੁਲਸੀ ਗਾਬਰ ਨੇ ਇਹ ਕਿਹਾ ਵੀ ਯੂਐਸ ਨੂੰ ਕੋਈ ਐਫਰਟ ਨਜ਼ਰ ਨਹੀਂ ਸੀ ਆਇਆ ਵੀ ਈਰਾਨ ਆਪਣੀ ਜਿਹੜੀਆਂ ਨਿਊਕਲੀਅਰ ਐਨਰਿਚਮੈਂਟ ਕੈਪੇਬਿਲਿਟੀ ਆ ਉਹਨਾਂ ਨੂੰ ਰੀਬਿਲਡ ਜਿਹੜਾ ਉਹ ਕਰ ਰਿਹਾ। ਜੂਨ ਦੇ ਜਿਹੜੇ ਅਟੈਕ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਟੋਟਲੀ ਨਸ਼ਟ ਕਰ ਦਿੱਤਾ ਗਿਆ ਸੀਗਾ। ਪਰ ਤੁਸੀਂ ਦੇਖੋ ਵੀ ਜਦ ਇਹ ਹਮਲਾ ਸ਼ੁਰੂ ਕੀਤਾ ਗਿਆ ਈਰਾਨ ਦੇ ਉੱਤੇ ਤਾਂ ਜਿਹੜਾ ਨੇਤਨਯਾਹੂ ਸੀਗਾ, ਬੀਬੀ ਨੇਤਨਯਾਹੂ ਆ, ਉਹ ਇਦਾਂ ਹੀ ਕਹਿ ਰਿਹਾ ਸੀਗਾ ਵੀ ਨਹੀਂ ਜੀ ਇਹਨਾਂ ਨੇ ਤਾਂ ਨਿਊਕਲੀਅਰ ਬੰਬ ਜਿਹੜੇ ਆ ਉਹ ਪਤਾ ਨਹੀਂ ਕਿੰਨੇ ਜਿਹੜੇ ਬਣਾ ਲੈਣੇ ਆ ਤੇ ਕੁਝ ਵੀਕ 'ਚ ਜਿਹੜੇ ਬਣਾ ਲੈਣੇ ਆ। ਪਰ ਅਮਰੀਕਾ ਦੀ ਜਿਹੜੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਾਬਰ ਨੇ ਕਨਫਰਮ ਕੀਤਾ ਵੀ ਟੋਟਲੀ ਉਹਨਾਂ ਦਾ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਨਸ਼ਟ ਹੋ ਗਿਆ ਸੀਗਾ ਤੇ ਕੋਈ ਐਫਰਟ ਜਿਹੜੇ ਉਹ ਨਜ਼ਰ ਨਹੀਂ ਸੀ ਆ ਰਹੇ ਇਸ ਨੂੰ ਐਨਰਿਚਮੈਂਟ ਕੈਪੇਬਿਲਿਟੀਜ਼ ਨੂੰ ਜਿਹੜਾ ਉਹ ਦੁਬਾਰਾ ਵਧਾਉਣ ਦੇ ਲਈ। ਸੋ ਪਰ ਅੱਜ ਜਿੱਦਾਂ ਤੁਸੀਂ ਕਿਹਾ ਵੀ ਕਹਿੰਦੇ ਵੀ ਹਾਂ ਵੀ ਜੇ ਸਰਵਾਈਵ ਕਰ ਗਏ ਤਾਂ ਇਹ ਆਪਣੀਆਂ ਮਿਜ਼ਾਈਲ ਤੇ ਡਰੋਨ ਪ੍ਰੋਗਰਾਮ ਉਹਨੂੰ ਚਾਲੂ ਜਿਹੜਾ ਉਹ ਕਰ ਸਕਦੇ। ਓਬਵੀਅਸਲੀ ਕੋਈ ਮੁਲਕ ਆ ਉਹਨੇ ਆਪਣੀ ਸੁਰੱਖਿਆ ਦੇ ਲਈ ਇਦਾਂ ਦੀਆਂ ਕਹਿ ਲਓ ਜਾਂ ਦੂਜਿਆਂ ਨੂੰ ਅੱਖਾਂ ਦਿਖਾਉਣ ਦੇ ਲਈ ਇਦਾਂ ਦੀਆਂ ਚੀਜ਼ਾਂ ਤਾਂ ਜਿਹੜੀਆਂ ਉਹ ਕਰਨੀਆਂ ਹੀ ਆ। ਉਧਰ ਲਿਬਨਾਨ ਦੇ ਵਿੱਚ ਵੀ ਹਰਜੋਤ ਸਿੰਘ ਜੀ ਇਜ਼ਰਾਈਲੀ ਹਮਲੇ ਲਗਾਤਾਰ ਚੱਲ ਰਹੇ ਆ। 7 ਤੋਂ 800 ਦੇ ਦਰਮਿਆਨ ਮੌਤਾਂ ਦੀ ਜਿਹੜੀ ਆ ਪੁਸ਼ਟੀ ਆ ਉੱਥੋਂ ਲਿਬਨਾਨ ਤੋਂ ਹੋ ਚੁੱਕੀ ਆ। ਇਜ਼ਰਾਈਲ ਦੀ ਮਿਲਟਰੀ ਨੇ ਅੱਜ ਅਲ ਅਮਾਨਾ ਕੰਪਨੀ ਜਿਸ ਦੇ ਦੁਆਰਾ ਉੱਥੇ ਕਈ ਪੈਟਰੋਲ ਸਟੇਸ਼ਨ ਜਿੱਦਾਂ ਆਪਾਂ ਇੱਥੇ ਗੈਸ ਸਟੇਸ਼ਨ ਕਹਿੰਦੇ ਆ ਵੀ ਉਹ ਕਿਤੇ ਜਿਹੜੇ ਜਾਂਦੇ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਆ। IDF ਇਹ ਦਾਵਾ ਕਰਦਾ ਆ ਵੀ ਹਜ਼ਬੁੱਲਾ ਦੇ ਨਾਲ ਇਹ ਜੁੜੇ ਹੋਏ ਨੇ ਅਲ ਅਮਾਨਾ ਕੰਪਨੀ ਦੇ ਇਹ ਜਿਹੜੇ ਪੈਟਰੋਲ ਦੇ ਜਿਹੜੇ ਉਹ ਸਟੇਸ਼ਨ। ਕਹਿੰਦੇ ਵੀ ਬੇਸਿਕਲੀ ਇਹਨਾਂ ਦਾ ਇਕਨੋਮਿਕ ਇਨਫਰਾਸਟ੍ਰਕਚਰ ਹਜ਼ਬੁੱਲਾ ਦਾ ਇਹਨਾਂ ਗੈਸ ਸਟੇਸ਼ਨਾਂ ਦੇ ਜ਼ਰੀਏ ਵੀ ਚੱਲਦਾ ਸੀ। ਇੱਕ ਅਲ ਕਰਦ ਅਲ ਹਸਨ ਇੱਕ ਕੁਆਸੀ ਬੈਂਕਿੰਗ ਇੰਸਟੀਟਿਊਸ਼ਨ ਹੈਗੀ ਆ ਜਿਹੜੇ ਕਿ ਇੰਟਰਸਟ ਫ੍ਰੀ ਲੋਨਸ ਦਿੰਦੇ ਆ ਲੋਕਾਂ ਨੂੰ। ਬਹੁਤ ਸਾਰੀਆਂ ਜਿਹੜੀਆਂ ਚੈਰਿਟੀ ਆਰਗੇਨਾਈਜੇਸ਼ਨ ਜਿਹੜੀਆਂ ਕਹਿੰਦੇ ਵੀ ਹਜ਼ਬੁੱਲਾ ਦੇ ਦੁਆਰਾ ਰਨ ਕੀਤੀਆਂ ਜਾਂਦੀਆਂ, ਚਾਹੇ ਉਹ ਸਕੂਲ ਨੇ, ਹਸਪਤਾਲ ਨੇ ਜਾਂ ਲੋ ਪ੍ਰਾਈਸ ਗਰੋਸਰੀ ਸਟੋਰਸ ਆ, ਉਹਨਾਂ ਦੇ ਉੱਤੇ ਇਜ਼ਰਾਈਲ ਜਿਹੜਾ ਕਹਿ ਰਿਹਾ ਆ ਵੀ ਉਹ ਹੁਣ ਇਸ ਇੰਸਟੀਟਿਊਸ਼ਨ ਨੂੰ ਵੀ ਟਾਰਗੇਟ ਜਿਹੜਾ ਉਹ ਕਰੇਗਾ ਤਾਂ ਜੋ ਹਜ਼ਬੁੱਲਾ ਨੂੰ ਜੜੋਂ ਜਿਹੜਾ ਆ ਉੱਥੇ ਖਤਮ ਕਰ ਸਕਣ। ਤੇ ਲਬਨਾਨ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਇਜ਼ਰਾਈਲ 2 ਫਰੰਟਾਂ ਦੇ ਉੱਤੇ ਜਿਹੜੀ ਲੜਾਈ ਆ ਉਹ ਲੜ ਰਿਹਾ ਆ। ਇਹ ਇਹਨਾਂ ਦਾ ਗਵਾਂਢੀ ਆ ਲਬਨਾਨ, ਉੱਥੇ ਜਿਹੜਾ ਹਜ਼ਬੁੱਲਾ ਦਾ ਕੰਟਰੋਲਡ ਇਲਾਕਾ ਆ ਉਸ ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਹੋਇਆ ਆ ਤੇ ਦੂਜੇ ਪਾਸੇ ਈਰਾਨ ਨੂੰ ਲੈ ਕੇ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਲਗਾਤਾਰ ਉੱਥੇ ਕਰ ਜਾ ਰਹੀਆਂ ਆ। ਸਵੀਡਨ ਦੇ ਜਿਹੜੇ ਇੱਕ ਡਿਪਲੋਮੈਟ ਆ ਫੋਰਨ ਮਿਨਿਸਟਰ ਮਾਰੀਆ ਮਾਲਮਰ ਸਟੈਨਗਾਰਡ, ਉਹਨਾਂ ਨੇ ਇਹ ਕਿਹਾ ਵੀ ਈਰਾਨ ਨੇ ਇੱਕ ਜਿਹੜੇ ਸਵੀਡਿਸ਼ ਸਿਟੀਜ਼ਨ ਆ ਉਸ ਨੂੰ ਐਗਜ਼ੀਕਿਊਟ ਕਰ ਦਿੱਤਾ ਆ, ਉਸ ਨੂੰ ਮਾਰ ਦਿੱਤਾ ਆ। ਕਹਿੰਦੇ ਵੀ ਈਰਾਨ ਨੇ ਇਸ ਦੇ ਉੱਤੇ ਦੋਸ਼ ਇਹ ਲਾਇਆ ਸੀਗਾ ਵੀ ਇਹ ਸਪਾਈਂਗ ਕਰ ਰਿਹਾ ਸੀ, ਜਸੂਸੀ ਕਰ ਰਿਹਾ ਸੀ US ਇਜ਼ਰਾਈਲ ਵਾਰ ਦੀ ਸਟਾਰਟ ਤੋਂ ਬਾਅਦ ਦੇ ਵਿੱਚ ਤੇ ਉਹਨਾਂ ਨੇ ਇਸ ਨੂੰ ਫੜ ਕੇ ਜਿਹੜਾ ਕਹਿੰਦੇ ਵੀ ਫਸਟ ਐਗਜ਼ੀਕਿਊਸ਼ਨ ਆ ਉਹ ਕਰ ਦਿੱਤੀ ਆ। ਇਰਾਨੀਅਨ ਇਨਵੈਸਟਰ ਜਿਹੜੇ ਸਟਾਕਹੋਮ ਦੇ ਵਿੱਚ ਆ ਸਵੀਡਨ ਦੀ ਜਿਹੜੀ ਰਾਜਧਾਨੀ, ਉਹਨਾਂ ਨੂੰ ਤੁਰੰਤ ਜਿਹੜਾ ਉਹ ਸੰਮਨ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ ਐਗਜ਼ੀਕਿਊਸ਼ਨ ਦੇ ਵਿੱਚ ਡਿਊ ਪ੍ਰੋਸੈਸ ਜਿਹੜਾ ਆ ਉਹ ਪੂਰੀ ਤਰ੍ਹਾਂ ਮੀਟ ਨਹੀਂ ਕੀਤਾ ਜਿਹੜਾ ਹੋ ਗਿਆ ਆ। ਪਿਛਲੇ ਮਹੀਨੇ ਜੂਨ ਦੇ ਵਿੱਚ ਇਸ ਬੰਦੇ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸਵੀਡਨ ਨੇ ਜਿਹੜਾ ਉਹ ਦੱਸਿਆ ਸੀਗਾ ਕਹਿੰਦੇ ਵੀ ਕਈ ਲੈਵਲ ਦੇ ਉੱਤੇ ਈਰਾਨ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ ਇਸ ਮੁੱਦੇ ਨੂੰ ਜਿਹੜਾ ਉਹ ਚੱਕਿਆ ਗਿਆ ਪਰ ਉਸ ਨੂੰ ਛੱਡਿਆ ਨਹੀਂ ਸੀ ਗਿਆ ਈਰਾਨ ਦੇ ਦੁਆਰਾ ਤੇ ਕਹਿੰਦੇ ਵੀ ਉਸ ਨੂੰ ਹੁਣ ਉਹਨਾਂ ਨੇ ਐਗਜ਼ੀਕਿਊਟ ਯਾਨੀ ਕਿ ਮਾਰ ਮੁਕਾਇਆ ਆ ਇਜ਼ਰਾਈਲ ਮਸਾਦ ਦੇ ਲਈ ਜਸੂਸੀ ਕਰਨ ਦੇ ਜਿਹੜੇ ਦੋਸ਼ਾਂ ਦੇ ਤਹਿਤ।